ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਟੈਕਸਸ ਤੋਂ ਖਬਰ ਆ ਰਹੀ ਆ ਵੀ ਯੂਐਸ ਕਸਟਮ ਤੇ ਬਾਰਡਰ ਪੈਟਰੋਲ ਏਜੰਟਸ ਨੇ ਇੱਕ ਬਹੁਤ ਵੱਡਾ ਡਰੱਗ ਬਸਟ ਕੀਤਾ ਆ ਜਿਹਦੇ ਵਿੱਚ 35 ਮਿਲੀਅਨ ਡਾਲਰ ਦੀ ਮੈਥ, ਜਿਹਨੂੰ ਮੈਥਫੈਟਮੀਨ ਕਰਕੇ ਕਹਿੰਦੇ ਆ, ਉਹ ਇੱਕ ਟਰੈਕਟਰ ਟ੍ਰੇਲਰ ਟਰੱਕ ਦੇ ਵਿੱਚ ਆ ਰਹੀ ਸੀ। ਜਿਹਦੇ ਵਿੱਚ ਸਟ੍ਰਾਬੇਰੀ ਪੂਰੀ ਕਰਕੇ ਹੈਗਾ ਸਮਾਨ ਸੀ। ਤੇ ਜਿਹੜੀ ਏਜੰਸੀ ਨੇ ਇਹ ਦੱਸਿਆ ਆ ਵੀ ਅਪ੍ਰੈਲ 22 ਨੂੰ ਇਹ ਫੜਿਆ ਗਿਆ ਟਰੱਕ ਉੱਥੋਂ। ਸੋ ਬਿਲਕੁਲ, ਸੋ ਬਹੁਤ ਵੱਡੀ ਡਰੱਗ ਦੀ ਜਿਹੜੀ ਖੇਪ ਆ ਅਮਰੀਕਾ 'ਚ ਜਿਹੜੀ ਦਾਖਲ ਹੋਣ ਦੀ ਕੋਸ਼ਿਸ਼ ਸੀਗੀ, ਉਸਨੂੰ ਇਹਨਾਂ ਨੇ ਫੜਿਆ ਗਿਆ। 1761 ਪਾਉਂਡ ਦੀ ਕਥਿਤ ਤੌਰ ਦੇ ਉੱਤੇ ਜਿਹੜੀ ਮੈਥ ਆ ਉਹ ਸ਼ਿਪਮੈਂਟ ਦੇ ਵਿੱਚ ਲੁਕਾਈ ਹੋਈ ਸੀ। ਸਟ੍ਰਾਬੇਰੀ ਦੀ ਪਿਊਰੀ ਜਿਹੜੀ ਹੁੰਦੀ ਆ ਉਸ ਦੇ ਵਿੱਚ ਇਹਨਾਂ ਨੇ ਲੁਕਾ ਕੇ ਰੱਖੀ ਹੋਈ ਸੀ। ਸਟਰੀਟ ਦੇ ਵਿੱਚ ਇਸ ਦੀ ਕੁੱਲ ਕੀਮਤ 35.2 ਮਿਲੀਅਨ ਡਾਲਰ ਦੱਸੀ ਜਾਂਦੀ ਹੈਗੀ ਆ। CBP ਦੇ ਜਿਹੜੇ ਅਧਿਕਾਰੀ ਹੈਗੇ ਆ ਲੋਰੇਡੋ ਦੇ ਵਿੱਚ ਵਰਲਡ ਟ੍ਰੇਡ ਬ੍ਰਿਜ ਦੇ ਉੱਤੇ ਇਹਨਾਂ ਨੇ ਇਸ ਖੇਪ ਨੂੰ ਆਉਂਦੇ ਹੋਏ ਫੜਿਆ ਹੈਗਾ ਆ। ਸੋ ਕਹਿੰਦੇ ਵੀ ਇਸ ਤੋਂ ਇਹ ਪਤਾ ਲੱਗਦਾ, CBP ਵਾਲਿਆਂ ਨੇ ਕਿਹਾ ਵੀ ਜਿਹੜੀ ਪੋਰਟ ਆਫ ਐਂਟਰੀ ਦੇ ਉੱਤੇ ਸਾਡੇ ਲਈ ਜਿਹੜਾ ਡਰੱਗ ਦਾ ਥ੍ਰੈਟ ਆ ਉਹ ਕਿੰਨਾ ਇੱਕ ਖਤਰਨਾਕ ਲੈਵਲ ਦੇ ਉੱਤੇ ਪਹੁੰਚ ਚੁੱਕਾ ਹੈਗਾ। ਤੇ ਨਾਲ ਹੀ ਉਹਨਾਂ ਨੇ ਆਪਣੇ ਅਧਿਕਾਰੀਆਂ ਨੂੰ ਸ਼ਾਬਾਸ਼ੀ ਦਿੰਦੇ ਹੋਏ ਆਖਿਆ ਵੀ ਇਹਨਾਂ ਦੇ ਸਿਦਕ ਦੇ ਸਦਕਾ ਹੀ ਅਜਿਹੀਆਂ ਇੰਸਪੈਕਸ਼ਨ ਲੇਟੈਸਟ ਟੈਕਨੋਲੋਜੀ ਦੇ ਯੂਜ਼ ਕਰਦੇ ਹੋਏ ਆਪਾਂ ਆਪਣੇ ਬਾਰਡਰਸ ਨੂੰ ਸਿਕਿਉਰ ਕਰਨ ਵੱਲ ਨੂੰ ਹੌਲੀ ਹੌਲੀ ਵੱਧ ਰਹੇ ਹੈਗੇ ਆ। ਸੋ ਕਿੱਧਰੋਂ ਆਈ ਕਿੱਥੇ ਜਾ ਰਹੀ ਸੀ, ਇਸ ਦੀ ਜਾਂਚ ਜਿਹੜੀ CBP ਆ ਉਹ ਹੁਣ ਕਰ ਰਹੀ ਆ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਟੈਕਸਸ ਤੋਂ ਖਬਰ ਆ ਰਹੀ ਆ ਵੀ ਯੂਐਸ ਕਸਟਮ ਤੇ ਬਾਰਡਰ ਪੈਟਰੋਲ ਏਜੰਟਸ ਨੇ ਇੱਕ ਬਹੁਤ ਵੱਡਾ ਡਰੱਗ ਬਸਟ ਕੀਤਾ ਆ ਜਿਹਦੇ ਵਿੱਚ 35 ਮਿਲੀਅਨ ਡਾਲਰ ਦੀ ਮੈਥ, ਜਿਹਨੂੰ ਮੈਥਫੈਟਮੀਨ ਕਰਕੇ ਕਹਿੰਦੇ ਆ, ਉਹ ਇੱਕ ਟਰੈਕਟਰ ਟ੍ਰੇਲਰ ਟਰੱਕ ਦੇ ਵਿੱਚ ਆ ਰਹੀ ਸੀ। ਜਿਹਦੇ ਵਿੱਚ ਸਟ੍ਰਾਬੇਰੀ ਪੂਰੀ ਕਰਕੇ ਹੈਗਾ ਸਮਾਨ ਸੀ। ਤੇ ਜਿਹੜੀ ਏਜੰਸੀ ਨੇ ਇਹ ਦੱਸਿਆ ਆ ਵੀ ਅਪ੍ਰੈਲ 22 ਨੂੰ ਇਹ ਫੜਿਆ ਗਿਆ ਟਰੱਕ ਉੱਥੋਂ। ਸੋ ਬਿਲਕੁਲ, ਸੋ ਬਹੁਤ ਵੱਡੀ ਡਰੱਗ ਦੀ ਜਿਹੜੀ ਖੇਪ ਆ ਅਮਰੀਕਾ 'ਚ ਜਿਹੜੀ ਦਾਖਲ ਹੋਣ ਦੀ ਕੋਸ਼ਿਸ਼ ਸੀਗੀ, ਉਸਨੂੰ ਇਹਨਾਂ ਨੇ ਫੜਿਆ ਗਿਆ। 1761 ਪਾਉਂਡ ਦੀ ਕਥਿਤ ਤੌਰ ਦੇ ਉੱਤੇ ਜਿਹੜੀ ਮੈਥ ਆ ਉਹ ਸ਼ਿਪਮੈਂਟ ਦੇ ਵਿੱਚ ਲੁਕਾਈ ਹੋਈ ਸੀ। ਸਟ੍ਰਾਬੇਰੀ ਦੀ ਪਿਊਰੀ ਜਿਹੜੀ ਹੁੰਦੀ ਆ ਉਸ ਦੇ ਵਿੱਚ ਇਹਨਾਂ ਨੇ ਲੁਕਾ ਕੇ ਰੱਖੀ ਹੋਈ ਸੀ। ਸਟਰੀਟ ਦੇ ਵਿੱਚ ਇਸ ਦੀ ਕੁੱਲ ਕੀਮਤ 35.2 ਮਿਲੀਅਨ ਡਾਲਰ ਦੱਸੀ ਜਾਂਦੀ ਹੈਗੀ ਆ। CBP ਦੇ ਜਿਹੜੇ ਅਧਿਕਾਰੀ ਹੈਗੇ ਆ ਲੋਰੇਡੋ ਦੇ ਵਿੱਚ ਵਰਲਡ ਟ੍ਰੇਡ ਬ੍ਰਿਜ ਦੇ ਉੱਤੇ ਇਹਨਾਂ ਨੇ ਇਸ ਖੇਪ ਨੂੰ ਆਉਂਦੇ ਹੋਏ ਫੜਿਆ ਹੈਗਾ ਆ। ਸੋ ਕਹਿੰਦੇ ਵੀ ਇਸ ਤੋਂ ਇਹ ਪਤਾ ਲੱਗਦਾ, CBP ਵਾਲਿਆਂ ਨੇ ਕਿਹਾ ਵੀ ਜਿਹੜੀ ਪੋਰਟ ਆਫ ਐਂਟਰੀ ਦੇ ਉੱਤੇ ਸਾਡੇ ਲਈ ਜਿਹੜਾ ਡਰੱਗ ਦਾ ਥ੍ਰੈਟ ਆ ਉਹ ਕਿੰਨਾ ਇੱਕ ਖਤਰਨਾਕ ਲੈਵਲ ਦੇ ਉੱਤੇ ਪਹੁੰਚ ਚੁੱਕਾ ਹੈਗਾ। ਤੇ ਨਾਲ ਹੀ ਉਹਨਾਂ ਨੇ ਆਪਣੇ ਅਧਿਕਾਰੀਆਂ ਨੂੰ ਸ਼ਾਬਾਸ਼ੀ ਦਿੰਦੇ ਹੋਏ ਆਖਿਆ ਵੀ ਇਹਨਾਂ ਦੇ ਸਿਦਕ ਦੇ ਸਦਕਾ ਹੀ ਅਜਿਹੀਆਂ ਇੰਸਪੈਕਸ਼ਨ ਲੇਟੈਸਟ ਟੈਕਨੋਲੋਜੀ ਦੇ ਯੂਜ਼ ਕਰਦੇ ਹੋਏ ਆਪਾਂ ਆਪਣੇ ਬਾਰਡਰਸ ਨੂੰ ਸਿਕਿਉਰ ਕਰਨ ਵੱਲ ਨੂੰ ਹੌਲੀ ਹੌਲੀ ਵੱਧ ਰਹੇ ਹੈਗੇ ਆ। ਸੋ ਕਿੱਧਰੋਂ ਆਈ ਕਿੱਥੇ ਜਾ ਰਹੀ ਸੀ, ਇਸ ਦੀ ਜਾਂਚ ਜਿਹੜੀ CBP ਆ ਉਹ ਹੁਣ ਕਰ ਰਹੀ ਆ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਟੈਕਸਸ ਤੋਂ ਖਬਰ ਆ ਰਹੀ ਆ ਵੀ ਯੂਐਸ ਕਸਟਮ ਤੇ ਬਾਰਡਰ ਪੈਟਰੋਲ ਏਜੰਟਸ ਨੇ ਇੱਕ ਬਹੁਤ ਵੱਡਾ ਡਰੱਗ ਬਸਟ ਕੀਤਾ ਆ ਜਿਹਦੇ ਵਿੱਚ 35 ਮਿਲੀਅਨ ਡਾਲਰ ਦੀ ਮੈਥ, ਜਿਹਨੂੰ ਮੈਥਫੈਟਮੀਨ ਕਰਕੇ ਕਹਿੰਦੇ ਆ, ਉਹ ਇੱਕ ਟਰੈਕਟਰ ਟ੍ਰੇਲਰ ਟਰੱਕ ਦੇ ਵਿੱਚ ਆ ਰਹੀ ਸੀ। ਜਿਹਦੇ ਵਿੱਚ ਸਟ੍ਰਾਬੇਰੀ ਪੂਰੀ ਕਰਕੇ ਹੈਗਾ ਸਮਾਨ ਸੀ। ਤੇ ਜਿਹੜੀ ਏਜੰਸੀ ਨੇ ਇਹ ਦੱਸਿਆ ਆ ਵੀ ਅਪ੍ਰੈਲ 22 ਨੂੰ ਇਹ ਫੜਿਆ ਗਿਆ ਟਰੱਕ ਉੱਥੋਂ। ਸੋ ਬਿਲਕੁਲ, ਸੋ ਬਹੁਤ ਵੱਡੀ ਡਰੱਗ ਦੀ ਜਿਹੜੀ ਖੇਪ ਆ ਅਮਰੀਕਾ 'ਚ ਜਿਹੜੀ ਦਾਖਲ ਹੋਣ ਦੀ ਕੋਸ਼ਿਸ਼ ਸੀਗੀ, ਉਸਨੂੰ ਇਹਨਾਂ ਨੇ ਫੜਿਆ ਗਿਆ। 1761 ਪਾਉਂਡ ਦੀ ਕਥਿਤ ਤੌਰ ਦੇ ਉੱਤੇ ਜਿਹੜੀ ਮੈਥ ਆ ਉਹ ਸ਼ਿਪਮੈਂਟ ਦੇ ਵਿੱਚ ਲੁਕਾਈ ਹੋਈ ਸੀ। ਸਟ੍ਰਾਬੇਰੀ ਦੀ ਪਿਊਰੀ ਜਿਹੜੀ ਹੁੰਦੀ ਆ ਉਸ ਦੇ ਵਿੱਚ ਇਹਨਾਂ ਨੇ ਲੁਕਾ ਕੇ ਰੱਖੀ ਹੋਈ ਸੀ। ਸਟਰੀਟ ਦੇ ਵਿੱਚ ਇਸ ਦੀ ਕੁੱਲ ਕੀਮਤ 35.2 ਮਿਲੀਅਨ ਡਾਲਰ ਦੱਸੀ ਜਾਂਦੀ ਹੈਗੀ ਆ। CBP ਦੇ ਜਿਹੜੇ ਅਧਿਕਾਰੀ ਹੈਗੇ ਆ ਲੋਰੇਡੋ ਦੇ ਵਿੱਚ ਵਰਲਡ ਟ੍ਰੇਡ ਬ੍ਰਿਜ ਦੇ ਉੱਤੇ ਇਹਨਾਂ ਨੇ ਇਸ ਖੇਪ ਨੂੰ ਆਉਂਦੇ ਹੋਏ ਫੜਿਆ ਹੈਗਾ ਆ। ਸੋ ਕਹਿੰਦੇ ਵੀ ਇਸ ਤੋਂ ਇਹ ਪਤਾ ਲੱਗਦਾ, CBP ਵਾਲਿਆਂ ਨੇ ਕਿਹਾ ਵੀ ਜਿਹੜੀ ਪੋਰਟ ਆਫ ਐਂਟਰੀ ਦੇ ਉੱਤੇ ਸਾਡੇ ਲਈ ਜਿਹੜਾ ਡਰੱਗ ਦਾ ਥ੍ਰੈਟ ਆ ਉਹ ਕਿੰਨਾ ਇੱਕ ਖਤਰਨਾਕ ਲੈਵਲ ਦੇ ਉੱਤੇ ਪਹੁੰਚ ਚੁੱਕਾ ਹੈਗਾ। ਤੇ ਨਾਲ ਹੀ ਉਹਨਾਂ ਨੇ ਆਪਣੇ ਅਧਿਕਾਰੀਆਂ ਨੂੰ ਸ਼ਾਬਾਸ਼ੀ ਦਿੰਦੇ ਹੋਏ ਆਖਿਆ
ਵੀ ਇਹਨਾਂ ਦੇ ਸਿਦਕ ਦੇ ਸਦਕਾ ਹੀ ਅਜਿਹੀਆਂ ਇਨਸਪੈਕਸ਼ਨ ਲੇਟੈਸਟ ਟੈਕਨੋਲੋਜੀ ਦੇ ਯੂਜ਼ ਕਰਦੇ ਹੋਏ ਆਪਾਂ ਆਪਣੇ ਬਾਰਡਰਸ ਨੂੰ ਸਿਕਿਉਰ ਕਰਨ ਵੱਲ ਨੂੰ ਹੌਲੀ-ਹੌਲੀ ਵੱਧ ਰਹੇ ਹੈਗੇ ਆ। ਸੋ ਕਿੱਧਰੋਂ ਆਈ, ਕਿੱਥੇ ਜਾ ਰਹੀ ਸੀ, ਇਸ ਦੀ ਜਾਂਚ ਜਿਹੜੀ CBP ਆ ਉਹ ਹੁਣ ਕਰ ਰਹੀ ਆ। ਜੀ।